ਪੰਜਾਬੀ ਰੇਡੀਓ ਯੂਐਸਏ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਕਤੂਬਰ ਦੀ 26 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਭ ਤੋਂ ਪਹਿਲੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਭਈ ਬ੍ਰੈਸਟ ਕੈਂਸਰ ਦਾ ਵੈਕਸੀਨ ਟਰਾਇਲ ਜਿਹੜਾ ਆ ਉਹ ਅੰਡਰਵੇ ਹੈਗਾ। ਕਲੀਵਲੈਂਡ ਕਲੀਨਿਕ ਨੇ ਅੱਜ ਅਨਾਉਂਸ ਕੀਤਾ ਆ। ਇਹ ਜਿਹੜੀ ਬਹੁਤ ਹੀ ਵਧੀਆ ਖਬਰ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਆ ਜਿਨ੍ਹਾਂ ਨੂੰ ਬ੍ਰੈਸਟ ਕੈਂਸਰ ਦੇ ਨਾਲ ਜਿਹੜੀ ਮੌਤ ਹੁੰਦੀ ਆ, ਸੋ ਇੱਕ ਤਰ੍ਹਾਂ ਨਾਲ ਇਹ ਆਸ ਬੱਝੀ ਹੈਗੀ ਆ। ਜਿਹੜੇ ਰਿਸਰਚਰਸ ਹੈਗੇ ਆ ਕਲੀਵਲੈਂਡ ਕਲੀਨਿਕ ਦੇ ਵਿੱਚ, ਉਹਨਾਂ ਨੇ ਇਹ ਕਿਹਾ ਆ ਵੀ ਟ੍ਰਿਪਲ ਨੈਗੇਟਿਵ ਜਿਹੜਾ ਬ੍ਰੈਸਟ ਕੈਂਸਰ ਆ ਉਹਦੇ ਲਈ ਇਹ ਜਿਹੜਾ ਬਹੁਤ ਬੈਸਟ ਹੋਊਗਾ। ਸੋ ਜਿਹੜਾ ਟਰਾਇਲ ਆ ਉਹ ਸਤੰਬਰ ਮਹੀਨੇ ਅਗਲੇ ਸਾਲ ਸਤੰਬਰ ਤੱਕ ਜਿਹੜਾ ਪੂਰਾ ਹੋ ਜਾਊਗਾ। 18 ਸਾਲ ਤੋਂ ਲੈ ਕੇ 24 ਸਾਲ ਦੇ ਜਿਹੜੇ ਲੇਡੀਜ਼ ਆ ਉਹਨਾਂ ਦੇ ਉੱਤੇ ਜਿਹੜਾ ਇਹ ਟਰਾਇਲ ਕੀਤਾ ਜਾਊਗਾ। ਸੋ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਦੱਸਿਆ ਕਿ 10 ਤੋਂ 20% ਜਿਹੜੇ ਬ੍ਰੈਸਟ ਕੈਂਸਰ ਹੁੰਦੇ ਆ ਉਹ ਟ੍ਰਿਪਲ ਨੈਗੇਟਿਵ ਹੁੰਦੇ ਆ। ਕਹਿੰਦੇ ਵੀ ਇਹਨਾਂ ਨੂੰ ਟਰੀਟ ਕਰਨਾ ਬੜਾ ਔਖਾ ਹੁੰਦਾ ਤੇ ਇਹ ਦੁਬਾਰਾ ਕੀ ਫੇਰ ਵਾਪਸ ਆ ਜਾਂਦੇ ਮੁੜ ਕੇ। ਤੇ ਕਹਿੰਦੇ ਵੀ ਅਫਰੀਕਨ ਅਮਰੀਕਨ ਕਮਿਊਨਿਟੀ ਦੇ ਵਿੱਚ ਇਹ ਜ਼ਿਆਦਾ ਹੁੰਦੇ ਹੈਗੇ ਆ। ਸੋ ਹੋਪਫੁਲੀ ਜੇ ਰਿਸਰਚ ਸਾਰੀ ਇਹ ਕੰਪਲੀਟ ਹੋ ਗਈ ਸਤੰਬਰ 2022 ਤਾਈਂ ਤੇ ਇਹ ਬਹੁਤ ਹੀ ਵਧੀਆ ਹੋਊਗਾ ਤੇ ਇਹਦਾ ਜਿਹੜਾ ਇਲਾਜ ਆ ਸੋ ਸਾਰੀ ਦੁਨੀਆ ਦੇ ਵਿੱਚ ਲੋਕ ਐਲੀਜੀਬਲ ਹੋਣਗੇ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੁਈਨ ਐਲਿਜ਼ਾਬੈਥ ਆ ਉਹਨਾਂ ਨੇ ਆਪਣੀ ਜਿਹੜੀ ਅਪੀਅਰੈਂਸ ਹੋਣੀ ਸੀ ਇੱਕ ਕਲਾਈਮੇਟ ਚੇਂਜ ਸਮਿਟ ਦੇ ਉੱਤੇ ਉਹ ਕੈਂਸਲ ਕਰ ਦਿੱਤੀ ਆ। ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਦੀ ਕੁਛ ਹਫ਼ਤਿਆਂ ਤੋਂ ਜਿਹੜੀ ਸਿਹਤ ਆ ਉਹ ਸਹੀ ਨਹੀਂ ਚੱਲ ਰਹੀ ਹੈਗੀ। ਤੇ ਜਦੋਂ ਤੋਂ ਹੀ ਜਿਹੜੇ ਪ੍ਰਿੰਸ ਫਿਲਿਪ ਆ ਉਹਨਾਂ ਦੀ ਮੌਤ ਹੋਈ ਹੈਗੀ ਆ, ਉਸ ਤੋਂ ਬਾਅਦ ਕੁਈਨ ਐਲਿਜ਼ਾਬੈਥ ਦੀ ਜਿਹੜੀ ਸਿਹਤ ਆ ਉਹ ਠੀਕ ਨਹੀਂ ਚੱਲ ਰਹੀ ਹੈਗੀ। ਸੋ ਉਹਦੇ ਕਰਕੇ ਉਹਨਾਂ ਨੇ ਇਹ ਜਿਹੜੀ ਕਲਾਈਮੇਟ ਸਮਿਟ ਹੋਣੀ ਸੀ, ਕਲਾਈਮੇਟ ਚੇਂਜ ਸਮਿਟ, ਯੂਨਾਈਟਿਡ ਨੇਸ਼ਨ ਜਿਹਨੂੰ ਹੋਸਟ ਕਰ ਰਿਹਾ ਹੈਗਾ ਆ, ਇਹ ਇਸੇ ਸਨਿਚਰਵਾਰ ਗਲਾਸਗੋ ਸਕਾਟਲੈਂਡ ਦੇ ਵਿੱਚ ਹੋਣੀ ਆ ਤੇ ਨਵੰਬਰ 12 ਤੱਕ ਚੱਲਣੀ ਹੈਗੀ ਆ। ਉੱਥੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਜਿਹੜੀ ਆ ਆਪਣੀ ਹਾਜ਼ਰੀ ਲਵਾਉਣੀ ਹੈਗੀ ਆ। ਤੇ ਅਗਲੀ ਖਬਰ ਵੱਲ ਚੱਲੀਏ। ਲਾਸ ਐਂਜਲਸ ਤੋਂ ਆ ਰਹੀ ਆ ਸਮਾਲ ਬਿਜ਼ਨੈਸ ਲਈ। ਪੰਜਾਬੀ ਰੇਡੀਓ ਯੂਐਸਏ ਦਾ ਹਮੇਸ਼ਾ ਹੀ ਸਾਡਾ ਇਹ ਮਿਸ਼ਨ ਰਿਹਾ ਆ, ਚਾਹੇ ਆਪਾਂ ਇੰਡੀਵਿਜੂਅਲ ਆਪਣੇ ਕੋਈ ਭੈਣ ਭਰਾ ਆ, ਕਿਸੇ ਤਰ੍ਹਾਂ ਦੀ ਕੋਈ ਗਵਰਨਮੈਂਟ ਜਿਹੜੀ ਆ ਹੈਲਪ ਕਰਦੀ ਆ, ਉਹ ਹਰ ਇੱਕ ਤੱਕ ਪਹੁੰਚਣੀ ਚਾਹੀਦੀ ਆ ਇਨਫੋਰਮੇਸ਼ਨ ਉਹਦੀ। ਪਹਿਲਾਂ ਆਪਣਾ ਮੀਡੀਆ ਨਹੀਂ ਹੁੰਦਾ ਸੀ, ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ। ਹੁਣ ਤੁਹਾਡਾ ਮੀਡੀਆ ਆ, ਕੋਈ ਵੀ ਕਿਤੇੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਆਪਾਂ ਰਾਈਟ ਵੇ ਤੁਹਾਡੇ ਨਾਲ ਦੱਸਦੇ ਆ। ਲਾਸ ਐਂਜਲਸ ਦੇ ਜਿਹੜੇ ਮੇਅਰ ਆ ਐਰਿਕ ਗਰਸੈਟੀ, ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਵੀ $5000 ਤੱਕ ਦੀ ਜਿਹੜੀ ਗ੍ਰਾਂਟ ਆ ਉਹ 5000 ਸਮਾਲ ਲਾਸ ਐਂਜਲਸ ਦੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਦਿੱਤੀ ਜਾਊਗੀ। ਸੋ ਇਹ ਕਾਫੀ ਵੱਡਾ ਅਮਾਉਂਟ ਹੈਗਾ ਆ। $25 ਮਿਲੀਅਨ ਦੇ ਕਰੀਬ ਉਹਨਾਂ ਨੂੰ ਜਿਹੜੇ ਸਿਟੀ ਆਫ ਲਾਸ ਐਂਜਲਸ ਆ ਉਹਨਾਂ ਨੂੰ ਅਮਰੀਕਨ ਰੈਸਕਿਊ ਪਲਾਨ ਐਕਟ ਦੇ ਅੰਡਰ ਇਹ ਪੈਸੇ ਮਿਲੇ ਸੀ। ਸੋ ਜਿੰਨੇ ਵੀ ਸਮਾਲ ਬਿਜ਼ਨੈਸਿਸ ਹੈਗੇ ਆ ਲਾਸ ਐਂਜਲਸ ਦੇ ਵਿੱਚ, ਸਿਟੀ ਆਫ ਲਾਸ ਐਂਜਲਸ ਦੇ ਵਿੱਚ, ਉਹ $5000 ਦੀ ਗ੍ਰਾਂਟ ਦੇ ਲਈ ਅਪਲਾਈ ਕਰ ਸਕਦੇ ਆ। ਇਹ ਜਿਹੜੀ ਗ੍ਰਾਂਟ ਆ ਇਹ ਇੱਕ ਤਰ੍ਹਾਂ ਨਾਲ ਜਿਹੜੇ ਤੁਹਾਨੂੰ ਪੈਸੇ ਫ੍ਰੀ 'ਚ ਮਿਲਣੇ ਆ, ਵਾਪਸ ਨਹੀਂ ਕਿਸੇ ਨੂੰ ਕਰਨੇ ਪੈਣੇ। ਸੋ ਆਪਣੇ ਬਿਜ਼ਨਸ ਦੇ ਲਈ ਇਹ ਤੁਸੀਂ ਜਿਹੜੇ ਆ ਯੂਜ਼ ਕਰ ਸਕਦੇ ਆ। ਸੋ ਇਹਦੇ ਲਈ ਉਹਨਾਂ ਨੇ ਜਿਹੜਾ ਵੈਬਸਾਈਟ ਆ ਉਹ ਵੀ ਅਨਾਉਂਸ ਕੀਤਾ ਹੈਗਾ, ਕਾਮਬੈਕ checksla.com। ਸੋ COMEBACKCHECKSLA.com। ਸੋ ਆਪਾਂ ਆਸ ਕਰਾਂਗੇ ਜਿਹੜਾ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਆ ਉਹਦੇ ਤੇ ਵੀ ਇਹ ਜਿਹੜਾ ਸ਼ੇਅਰ ਕਰ ਦਾਂਗੇ, ਕਿਉਂਕਿ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਬਹੁਤ ਛੋਟੇ ਛੋਟੇ ਬਿਜ਼ਨਸ ਉੱਥੇ ਲਾਸ ਐਂਜਲਸ ਸਿਟੀ ਦੇ ਵਿੱਚ ਹੈਗੇ ਆ, ਜਿੱਦਾਂ ਲਿਕਰ ਸਟੋਰ, ਗੈਸ ਸਟੇਸ਼ਨ, ਗਰੋਸਰੀ ਸਟੋਰ, ਹੋਰ ਵੀ। ਸੋ ਇਹ ਸਿਰਫ ਸਿਟੀ ਆਫ ਲਾਸ ਐਂਜਲਸ ਦੇ ਲਈ ਆ। ਅਗਲੀ ਖਬਰ ਜਿਹੜੀ ਆ ਲੇਕ ਤਾਹੋ ਤੋਂ ਆ ਰਹੀ ਆ। ਐਟਮੋਸਫੇਰਿਕ ਰਿਵਰ ਨੇ ਮੀਂਹ ਤਾਂ ਬਾਹਲਾ ਹੀ ਡੰਪ ਕੀਤਾ ਹੀ ਕੀਤਾ ਹੈਗਾ ਸੈਕਰਾਮੈਂਟੋ ਏਰੀਏ 'ਚ, ਲੇਕ ਤਾਹੋ ਬੇ ਏਰੀਏ ਦੇ ਵਿੱਚ, ਫ੍ਰਿਜ਼ਨੋ ਏਰੀਏ ਦੇ ਵਿੱਚ। ਅੱਜ ਜਿਹੜੀ ਖਬਰ ਆ ਰਹੀ ਆ ਲੇਕ ਤਾਹੋ ਦੇ ਵਿੱਚ ਸਨੋ ਵੀ ਜਿਹੜੀ ਆ ਕਾਫੀ ਪਈ ਹੈਗੀ ਆ। ਸੋ ਇਹ ਬਹੁਤ ਵਧੀਆ ਹੋਇਆ ਕਿਉਂਕਿ ਇਹਦੇ ਨਾਲ ਜਿਹੜਾ ਡਰਾਊਟ ਆ
ਉਹ ਖਤਮ ਹੋਊਗਾ। ਕਹਿੰਦੇ ਵੀ ਰੈਕਡ ਸੈੱਟ ਹੋਇਆ 2016 ਤੋਂ ਬਾਅਦ 15.67 ਇੰਚ ਜਿਹੜੀ ਆ 2016 ਸਾਲ 'ਚ ਰਿਕਾਰਡ ਕੀਤੀ ਗਈ ਸੀ। ਜਿਹੜੀ ਸਨੋਆ ਬਰਫ਼ ਆ, ਹੁਣ ਇਹ ਬਰਫ਼ ਜਿਹੜੀ ਆ ਉਹ 16 ਇੰਚ ਤੱਕ ਪੈ ਚੁੱਕੀ ਆ। ਸੋ ਇਹ ਬਹੁਤ ਹੀ ਵਧੀਆ ਖਬਰ ਜਿਹੜੀ ਆ ਸਿਆਰਾ ਨਵਾਡਾ ਲੇਕ ਤਾਹੋ ਏਰੀਏ ਤੋਂ ਆ ਰਹੀ ਹੈਗੀ ਆ। ਸੋ ਇਹਦੇ ਨਾਲ ਕੈਲੀਫੋਰਨੀਆ ਨਵਾਡਾ ਸਟੇਟ ਨੂੰ ਜਿਹੜਾ ਆ ਬਹੁਤ ਫਾਇਦਾ ਹੋਊਗਾ। ਅਗਲੀ ਖਬਰ ਜਿਹੜੀ ਆ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਚਾਹੇ ਉਹ YouTube ਆ, ਸਨੈਪਚੈਟ ਆ, ਟਿਕਟੌਕ ਆ, ਜਿਹੜੀ ਸੈਨੇਟ ਆ USA ਦੀ, ਉਹ ਉੱਥੇ ਅੱਜ ਕੱਲ੍ਹ ਹੀਅਰਿੰਗ ਚੱਲ ਰਹੀ ਹੈਗੀ ਆ ਸੇਫਟੀ ਹੀਅਰਿੰਗ ਨੂੰ ਲੈ ਕੇ, ਖਾਸ ਕਰਕੇ ਬੱਚਿਆਂ ਨੂੰ ਕਿ ਕੀ ਜਿਹੜੇ ਇਹ ਮੀਡੀਆ ਹੈ, ਚਾਹੇ ਉਹ ਫੇਸਬੁੱਕ ਆ, YouTube ਆ, ਸਨੈਪਚੈਟ ਆ, ਟਿਕਟੌਕ ਆ, ਉਹ ਬੱਚਿਆਂ ਦੇ ਬਿਹੇਵੀਅਰ ਦੇ ਉੱਤੇ ਤਾਂ ਨਹੀਂ ਅਸਰ ਕਰ ਰਹੀ। ਕਹਿੰਦੇ ਵੀ ਡਰੱਗਸ, ਰੈਕਲੈਸ ਬਿਹੇਵੀਅਰ ਜਿਹੜਾ ਬੱਚਿਆਂ ਦਾ, ਉਹਨਾਂ ਦਾ ਅਸਰ ਜਿਹੜਾ ਆ ਫੇਸਬੁੱਕ ਅਤੇ ਇਹਨਾਂ ਜਿੰਨੇ ਵੀ ਸੋਸ਼ਲ ਮੀਡੀਆ ਚੈਨਲਸ ਆ ਉੱਥੋਂ ਹੋ ਰਿਹਾ ਹੈ। ਫੇਸਬੁੱਕ ਦਾ ਤਾਂ ਕਾਫੀ ਜਲੂਸ ਪਿਛਲੇ ਦਿਨਾਂ ਦੇ ਵਿੱਚ ਨਿਕਲਿਆ ਹੀ ਹੈਗਾ। ਉੱਥੇ ਦੀ ਜਿਹੜੀ ਇੱਕ ਵਿਸਲ ਬਲੋਅਰ ਬੀਬੀ ਆ, ਉਸਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਫੇਸਬੁੱਕ ਆ, ਇਸ ਨੇ ਹੇਟ ਕ੍ਰਾਈਮ ਰੋਕਣ ਤੋਂ ਵੀ, ਜਿਹੜੇ ਹੇਟ ਸਪੀਚ ਹੁੰਦੇ ਹੈਗੇ ਇੰਡੀਆ ਦੇ ਵਿੱਚ ਵੀ, ਉਹ ਰੋਕਣ ਤੋਂ ਇਹਨਾਂ ਨੇ ਨਾਕਾਮਯਾਬ ਹੋਏ ਹੈਗੇ ਆ। ਇਸੇ ਤਰ੍ਹਾਂ USA ਦੇ ਵਿੱਚ ਜਿਹੜੇ ਕੰਜ਼ਰਵੇਟਿਵ ਵਿਊਜ਼ ਵਾਲੇ ਲੋਕ ਹੈਗੇ ਆ, ਉਹਨਾਂ ਦੇ ਵਿਊਜ਼ ਨੂੰ ਸਪਰੈਸ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈਗੀ ਆ। ਸੋ ਕਹਿੰਦੇ ਵੀ ਲਾ ਮੇਕਰਸ ਜਿਹੜੇ USA ਦੇ ਹੈਗੇ ਆ, ਉਹ ਕਹਿੰਦੇ ਆ ਵੀ ਅਸੀਂ ਜਿਹੜੇ ਆ ਇਨਸੈਂਟਿਵ ਚੇਂਜ, ਜਿਹੜੀ ਸੋਸ਼ਲ ਮੀਡੀਆ ਇੱਕ ਰੇਸ ਟੂ ਬਾਟਮ, ਇਹ ਸਾਰਾ ਕੁਝ ਅਸੀਂ ਕਰਨਾ ਚਾਹੁੰਦੇ ਆ ਤਾਂ ਕਿ ਜਿਹੜੇ ਆ ਬੱਚਿਆਂ ਦੇ ਉੱਤੇ ਇਹਦਾ ਅਸਰ ਨਾ ਹੋਵੇ। ਅਗਲੀ ਖਬਰ ਜਿਹੜੀ ਆ ਕਾਰਪੋਰੇਟ ਮਿਨੀਮਮ ਟੈਕਸ ਪ੍ਰਪੋਜ਼ਲ ਨੂੰ ਲੈ ਕੇ ਆ। ਜਿਹੜਾ ਨਵਾਂ ਬਿੱਲ, ਸੋਸ਼ਲ ਬਿੱਲ ਪ੍ਰੈਜ਼ੀਡੈਂਟ ਬਾਈਡਨ ਹੁਣੀ ਲੈ ਕੇ ਆ ਰਹੇ ਆ, ਉਹਦੇ ਵਿੱਚ ਨਵੀਆਂ ਡਿਟੇਲਸ ਹੁਣ ਇਹ ਆਈਆਂ ਵੀ ਜਿਹੜੇ ਕਾਰਪੋਰੇਟਸ ਹੈਗੇ, ਜਿਹੜੇ ਬਿਜ਼ਨੈਸਿਸ ਆ, ਉਹਨਾਂ ਦੇ ਉੱਤੇ ਕਾਰਪੋਰੇਟ ਟੈਕਸ 15% ਮਿਨੀਮਮ ਲਾਇਆ ਜਾਊਗਾ, ਜਿਨ੍ਹਾਂ ਦੀ ਇਨਕਮ $1 ਬਿਲੀਅਨ ਤੋਂ ਉੱਪਰ ਹੈਗੀ ਪਿਛਲੇ 3 ਸਾਲਾਂ ਤੋਂ ਲਗਾਤਾਰ। ਸੋ ਇਸ ਦੇ ਸੰਬੰਧ ਦੇ ਵਿੱਚ ਜਿਹੜੇ ਐਰੀਜ਼ੋਨਾ ਤੋਂ ਡੈਮੋਕ੍ਰੇਟ ਕ੍ਰਿਸਟਨ ਸਿਨੇਮਾ ਹੈਗੇ ਆ, ਸੈਨੇਟਰ ਮੋਡਰੇਟ ਹੈਗੇ ਆ, ਉਹਨਾਂ ਨੇ ਇਹਦੇ ਨਾਲ ਸਹਿਮਤੀ ਪ੍ਰਗਟਾਈ ਹੈਗੀ ਆ। ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਆ ਵੀ USA ਦੇ ਵਿੱਚ 2 ਸੈਨੇਟਰ ਜਿਹੜੇ ਡੈਮੋਕ੍ਰੇਟਸ ਆ, ਸਿਨੇਮਾ ਤੇ ਦੂਸਰੇ ਜਿਹੜੇ ਮੈਂਸ਼ਨ ਆ, ਉਹ ਇਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਅੜਿੱਕਾ ਬਣੇ ਹੋਏ ਹੈਗੇ ਆ। ਇਹ ਜਿਹੜੇ ਬਾਕੀ ਦੇ ਜਿਹੜੇ ਡੈਮੋਕ੍ਰੇਟ ਆ ਉਹ ਕਹਿ ਰਹੇ ਹੈਗੇ ਆ। ਸੋ ਐਰੀਜ਼ੋਨਾ ਦੇ ਡੈਮੋਕ੍ਰੇਟ ਕ੍ਰਿਸਟਨ ਸਿਨੇਮਾ ਨੇ ਵੀ ਇਹਦੇ ਵਿੱਚ ਸਾਥ ਦੇ ਦਿੱਤਾ ਆ। 15% ਟੈਕਸ ਇਨਕਰੀਜ਼ ਹੋਊਗਾ ਕਾਰਪੋਰੇਟ ਟੈਕਸ, ਜਿਨ੍ਹਾਂ ਕੰਪਨੀਆਂ ਦੀ ਇਨਕਮ $1 ਬਿਲੀਅਨ ਤੋਂ ਉੱਪਰ ਹੈਗੀ ਆ। ਟੈਕਸ ਕ੍ਰੈਡਿਟ ਉਹ ਯੂਜ਼ ਕਰ ਸਕਦੇ ਆ। 200 ਕੰਪਨੀਆਂ ਜਿਹੜੀਆਂ ਆ ਇਹਦੇ ਨਾਲ ਅਫੈਕਟ ਹੋਣਗੀਆਂ। ਤੇ ਡੈਮੋਕ੍ਰੇਟਸ ਇੱਕ ਤਰ੍ਹਾਂ ਨਾਲ ਰੇਸ ਦੇ ਵਿੱਚ ਹੀ ਆ। ਜਿਹੜਾ ਸੋਸ਼ਲ ਸੇਫਟੀ ਨੈਟ ਬਿੱਲ ਆ ਵੀ ਉਹਨੂੰ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਐਰੀਜ਼ੋਨਾ ਦੀ ਸੈਨੇਟਰ ਤਾਂ ਲੱਗਦਾ ਹੀ ਆ, ਹੁਣ ਉਹਨਾਂ ਨੇ ਹਾਂ ਕਰ ਦਿੱਤੀ ਆ, ਤੇ ਮੈਂਸ਼ਨ ਵੀ ਜਿਹੜੇ ਆ ਕੁਛ ਪੁਆਇੰਟ ਤੇ ਐਗਰੀ ਕਰਦੇ ਆ। ਪਹਿਲਾਂ ਇਹ $3.5 ਟ੍ਰਿਲੀਅਨ ਦਾ ਬਿੱਲ, ਸਪੈਂਡਿੰਗ ਪੈਕੇਜ ਦਾ ਬਿੱਲ ਜਿਹੜਾ ਸੀਗਾ, ਸੋਚ ਰਹੇ ਸੀ ਵਾਈਟ ਹਾਊਸ, ਬਾਈਡਨ ਐਡਮਿਨਿਸਟ੍ਰੇਸ਼ਨ, ਫਿਰ ਉਹਨੂੰ ਹੁਣ ਘਟਾ ਕੇ ਕਹਿੰਦੇ ਵੀ ਲੱਗਦਾ $2 ਟ੍ਰਿਲੀਅਨ ਤੋਂ ਵੀ ਇਹ ਜਿਹੜਾ ਘੱਟ ਆ, ਉਹਦੇ ਤੇ ਸਾਰੇ ਜਣੇ ਐਗਰੀ ਕਰਨਗੇ। ਅਗਲੀ ਖਬਰ ਜਿਹੜੀ ਹੈਗੀ ਆ, ਆਪਾਂ ਕੁਛ ਜਿਹੜੀਆਂ ਸਟਾਕ ਮਾਰਕੀਟ ਦੇ ਨਾਲ ਗੱਲਾਂ ਬਾਤਾਂ ਕਰਦੇ ਜਾਈਏ। ਜਿਹੜੀ ਮਾਈਕਰੋਸਾਫਟ ਆ, ਮਾਈਕਰੋਸਾਫਟ ਦੀ ਅਰਨਿੰਗ ਜਿਹੜੀ ਉਹਨਾਂ ਦੀ ਇਨਕਮ ਆ $20 ਬਿਲੀਅਨ ਇੱਕ ਕੁਆਟਰ 'ਚ ਹੋਈ ਆ, ਪਹਿਲੀ ਵਾਰੀ ਹੋਈ ਆ ਕਹਿੰਦੇ। ਤੇ ਉਹਨਾਂ ਦਾ ਜਿਹੜਾ ਸਟਾਕ ਆ ਰੈਕਡ ਹਾਈ ਗਿਆ। ਮਾਈਕਰੋਸਾਫਟ 0.64% ਜਿਹੜੀ ਆ ਉਹਨਾਂ ਨੇ ਰਿਪੋਰਟ ਕੀਤੀ ਹੈਗੀ ਆ ਫਿਸਕਲ ਫਸਟ ਕੁਆਟਰ ਅਰਨਿੰਗ $20.5 ਬਿਲੀਅਨ ਦੀ। $2.71 ਉਹਨਾਂ ਦਾ ਸ਼ੇਅਰ ਜਿਹੜਾ ਆ ਅਪ ਗਿਆ ਹੈਗਾ। ਇਸੇ ਤਰ੍ਹਾਂ ਇਲੋਨ ਮਸਕ ਜਿਹੜੇ ਟੈਸਲਾ ਦੇ CEO ਹੈਗੇ ਆ, ਉਹ ਅੱਜ $100 ਬਿਲੀਅਨ ਅਮੀਰ ਹੋ ਗਏ ਆ ਜੈਫ ਬੀਜ਼ੋਸ ਨਾਲੋਂ, ਜਿਹੜੇ ਕਿ ਐਮਾਜ਼ੋਨ ਦੇ CEO ਹੈਗੇ ਆ। ਸੋ ਇਹ ਇਲੋਨ ਮਸਕ, ਇਹਦੀ ਜਿਹੜੀ ਇਨਕਮ ਆ ਵੱਧਦੀ ਤੇ ਵੱਧਦੀ ਜਾ ਰਹੀ ਹੈਗੀ ਆ। ਆਪਾਂ ਦੇਖਿਆ ਹੀ ਆ, ਨੈਟਵਰਥ ਕਹਿੰਦੇ ਉਹਦੀ $300 ਬਿਲੀਅਨ ਦੇ ਕਰੀਬ ਹੋ ਗਈ ਹੈਗੀ ਆ। ਤੇ ਜੇ ਓਵਰਆਲ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਜਿਹੜਾ ਹੈ 0.4% ਅਪ ਗਿਆ, ਕਲੋਜ਼ ਹੋਇਆ 35,756.88 ਤੇ। ਨੈਸਡੈਕ ਜਿਹੜਾ ਹੈ ਉਹ 0.06%
ਅਪ ਗਿਆ, ਕਲੋਜ਼ ਹੋਇਆ 15,235 ਤੇ। S&P ਇੰਡੈਕਸ ਜਿਹੜਾ ਆ ਉਹ ਅਪ ਗਿਆ ਹੈਗਾ 0.18%, ਕਲੋਜ਼ ਹੋਇਆ 4,574.79 ਤੇ। ਸੋ ਕਈ ਜਿਹੜੇ ਜੇ ਪਪੂਲਰ ਸਟਾਕਸ ਦੀ ਗੱਲ ਕਰਦੇ ਜਾਈਏ, ਅਲੀਬਾਬਾ ਦਾ ਜਿਹੜਾ ਸਟਾਕ ਆ ਉਹ 6.61% ਅਪ ਗਿਆ, ਕਲੋਜ਼ ਹੋਇਆ 171.70 ਤੇ। ਮੇਸੀ ਅਪ ਗਿਆ 4.45% ਤੇ। ਸੋ ਇਸੇ ਤਰ੍ਹਾਂ ਸਾਊਥ ਵੈਸਟ 에ਅਰਲਾਈਨ ਉਹ ਵੀ 4.30% ਅਪ ਗਈ ਆ, ਕਲੋਜ਼ ਹੋਈ ਆ 50.81 ਦੇ ਉੱਤੇ। ਸੋ ਕਿਉਂਕਿ ਆਪਾਂ ਨੂੰ ਪਤਾ ਆ ਵੀ ਹੁਣ ਅਮਰੀਕਾ ਜਿਹੜਾ ਸਾਡਾ ਮੁਲਕ ਆ ਅਗਲੇ ਮਹੀਨੇ ਤੋਂ ਓਪਨ ਹੋਣ ਜਾ ਰਿਹਾ। ਸੋ ਬਹੁਤ ਸਾਰੇ ਦੁਨੀਆ ਦੇ ਲੋਕ ਜਿਹੜੇ ਹੁਣ ਟਰੈਵਲ ਕਰਨਗੇ, ਜਿਹੜੀ ਟਰੈਵਲ ਇੰਡਸਟਰੀ ਆ, ਹੋਟਲ ਮੋਟਲ ਇੰਡਸਟਰੀ ਆ, ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਜਿਹੜਾ ਇਹਦੇ ਵਿੱਚ ਬੰਪ ਮਿਲੂਗਾ। ਇੱਕ $1 ਦੀ ਕੀਮਤ ਦੱਸਦੀ ਜਾਈਏ, ਉਹ ਇੰਡੀਆ ਦੇ 74 ਰੁਪਏ ਤੇ 99 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਇੱਕ ਵਾਰੀ ਫੇਰ ਸਾਡੇ ਸਾਰੇ ਹੀ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।